ਲਹਿੰਦੇ ਪੰਜਾਬ 'ਚ ਪੁਲਿਸ ਦਾ ਮਹਿਕਮਾ ਦਾਖਲੀ ਮਾਮਲਿਆਂ ਦੇ ਵਿੱਚ ਆਪਣੀਆਂ ਜ਼ਿੰਮੇਦਾਰੀਆਂ ਨਿਭਾਉਣਾ ਆ। ਪਰ ਮੁਲਕ ਭਰ ਦੇ ਵਿੱਚ ਔਰ ਖਾਸ ਕਰ ਪੰਜਾਬ ਭਰ ਦੇ ਵਿੱਚ ਚੋਰੀ, ਡਕੈਤੀ, ਕਬਜ਼ੇ, ਕਤਲ-ਓ-ਗਾਰਤ ਇਹਦੀਆਂ ਵਾਰਦਾਤਾਂ ਜਦੋਂ ਵਧੀਆਂ ਤੇ ਲਹਿੰਦੇ ਪੰਜਾਬ ਦੀ ਸੀਐਮ ਮਰੀਅਮ ਨਵਾਜ਼ ਵੱਲੋਂ ਪੁਲਿਸ ਡਿਪਾਰਟਮੈਂਟ ਦੇ ਅੰਦਰ ਇੱਕ ਨਵਾਂ ਮਹਿਕਮਾ ਜਾਂ ਇੱਕ ਨਵਾਂ ਡਿਪਾਰਟਮੈਂਟ ਬਣਾਇਆ ਗਿਆ, ਜਿਹਨੂੰ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਯਾਨੀ CCD ਦਾ ਨਾਮ ਦਿੱਤਾ ਗਿਆ। ਬਹੁਤਾ ਪੁਰਾਣੀ ਗੱਲ ਨਹੀਂ ਕਿ ਕੁਝ ਮਹੀਨੇ ਪਹਿਲਾਂ ਇਹ ਡਿਪਾਰਟਮੈਂਟ ਹੈ ਜਾਂ ਇਹ ਜ਼ੋਨ ਹੈ ਜਿਹੜਾ ਇਹ ਬਣਾਇਆ ਗਿਆ ਔਰ ਇਹਨੇ ਕਾਰਵਾਈਆਂ ਕਰਕੇ ਪੰਜਾਬ ਭਰ ਦੇ ਵਿੱਚ ਹਜੇ ਤੱਕ ਦੀਆਂ ਇਤਲਾਵਾਂ ਮੁਜਬ 1100 ਆਦੀ ਮੁਜਰਮ ਜਿਹੜੇ ਕਿ ਰਿਕਾਰਡ ਯਾਫਤਾ ਸਨ, ਜਿਨ੍ਹਾਂ ਦਾ ਪੁਲਿਸ ਰਿਕਾਰਡ ਸੀਗਾ, ਬਾਰ-ਬਾਰ ਵਾਰਦਾਤਾਂ ਦਾ ਹਿੱਸਾ ਸਨ, ਉਹਨਾਂ ਨੂੰ ਪੁਲਿਸ ਮੁਕਾਬਲਿਆਂ 'ਚ ਮਾਰ ਦਿੱਤਾ ਹੈ। ਇਹਨਾਂ ਪੁਲਿਸ ਮੁਕਾਬਲਿਆਂ ਦੇ ਉੱਤੇ ਵੀ ਸਵਾਲ ਹੈ ਕਿ ਇਹ ਕਾਨੂੰਨ ਨੂੰ ਲਾਗੂ ਕਰਨ ਵਾਲੇ ਮਹਿਕਮੇ ਕਾਨੂੰਨ ਹੱਥ 'ਚ ਲੈ ਕੇ ਕਰ ਰਹੇ ਨੇ। ਇਹਨਾਂ ਨੂੰ ਮਾਵਰਾਏ ਅਦਾਲਤ ਕਤਲ ਕਿਹਾ ਜਾ ਰਿਹਾ, ਯਾਨੀ ਇਨਸਾਫ ਤੋਂ ਪਹਿਲਾਂ ਹੀ ਆਪ ਫੈਸਲਾ ਕਰਕੇ ਕਿਸੇ ਨੂੰ ਜਾਨੋਂ ਮਾਰ ਦੇਣਾ। ਪਰ ਇਹਨਾਂ 1100 ਮੁਲਜ਼ਮਾਂ ਦੇ ਮਾਰੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੇ ਮਹਿਕਮੇ ਦਾ ਔਰ CCD ਡਿਪਾਰਟਮੈਂਟ ਦਾ ਇਹ ਦਾਅਵਾ ਹੈ ਕਿ ਪੰਜਾਬ ਭਰ ਦੇ ਵਿੱਚ ਕ੍ਰਾਈਮ ਦੇ ਅੰਦਰ 40% ਘਾਟਾ ਆਇਆ ਹੈ। CCD ਦੇ ਤਹਿਤ ਹੁਣ ਜ਼ਿਲ੍ਹੀ ਇੰਤਜ਼ਾਮੀਆ ਜਿਹੜੀ ਜਾਂ ਕਹਿ ਲਵੋ ਕਿ ਕਮਿਸ਼ਨਰ ਲੈਵਲ ਦੇ ਜਾਂ ਉਹਨਾਂ ਦੇ ਮਤਹਿਤ ਮਹਿਕਮਾ ਹੈ ਜਿਹੜਾ, ਉਹ ਹੁਣ ਲੋਕਾਂ ਦੀਆਂ ਜ਼ਮੀਨਾਂ ਤੇ ਹੋਇਆ ਕਬਜ਼ਾ ਜਿਹੜਾ ਉਹ ਵੀ ਛਡਾਉਣ ਡਿਆ ਹੈ। ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਔਰ ਲੋਕੀ ਇਸ ਮਾਮਲੇ ਨੂੰ ਸਰਕਾਰ ਵੱਲੋਂ ਇੱਕ ਸਲਾਨਾ ਦੇ ਤੌਰ ਤੇ ਵੇਖ ਰਹੇ ਨੇ। ਪਰ ਇਨਸਾਨੀ ਹੱਕਾਂ ਦੇ ਵਾਸਤੇ ਕੰਮ ਕਰਦੀਆਂ NGOs ਔਰ ਤਨਜ਼ੀਮਾਂ ਨੇ ਇਹਦੇ ਤੇ ਆਵਾਜ਼ ਚੁੱਕੀ ਔਰ ਆਖਿਆ ਹੈ ਕਿ ਕਿਸੇ ਸੂਰਤ ਵੀ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।